ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਜ਼ ਵਿਦ ਮਨਦੀਪ ਪੂਨੀਆ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਉਣ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਰਾਹੁਲ ਗਾਂਧੀ ਜਿਹੜੀਆਂ ਵੋਟ ਨੂੰ ਲੈ ਕੇ ਯਾਤਰਾ ਕੱਢ ਰਹੇ ਨੇ, ਉਸ ਯਾਤਰਾ ਦੇ ਵਿੱਚ ਉਸ ਸਮੇਂ ਖਲਬਲੀ ਮਚ ਗਈ ਜਦੋਂ ਲਾਠੀ ਡੰਡਾ ਚੱਲ ਗਿਆ। ਇਸ ਸਾਰੇ ਪ੍ਰੋਗਰਾਮ ਦੇ ਵਿੱਚ ਬੀਜੇਪੀ ਤੇ ਕਾਂਗਰਸ ਦੇ ਜਿਹੜੇ ਵਰਕਰ ਨੇ ਉਹ ਇੱਕ ਦੂਸਰੇ ਦੇ ਨਾਲ ਭਿੜ ਜਾਂਦੇ ਨੇ, ਪਰ ਇਹ ਭਿੜਨ ਦਾ ਕਾਰਨ ਕੀ ਹੈ ਜੀ? ਪਾਇਓ ਜ਼ਰਾ ਚਾਨਣਾ। ਦੇਖੋ, ਰਾਹੁਲ ਗਾਂਧੀ 17 ਦਿਨਾਂ ਵਾਸਤੇ ਬਿਹਾਰ ਦੇ ਵਿੱਚ ਵੋਟ ਚੋਰੀ ਨੂੰ ਲੈ ਕੇ ਵੋਟ ਅਧਿਕਾਰ ਯਾਤਰਾ ਕੱਢ ਰਹੇ ਨੇ। ਕੱਲ ਕੀ ਹੋਇਆ ਕਿ ਕੱਲ ਗੁਰਵਾਰ ਨੂੰ ਉਹਨਾਂ ਦੀ ਯਾਤਰਾ ਦੌਰਾਨ ਇੱਕ ਪਿਕਅਪ ਦੇ ਡਰਾਈਵਰ ਨੇ ਨਰਿੰਦਰ ਮੋਦੀ ਨੂੰ ਗਾਲ ਕੱਢਤੀ ਸੀਗੀ ਤੇ ਉਹਦੀ ਉਹ ਜਿਹੜੀ ਵੀਡੀਓ ਸੀਗੀ, ਉਹ ਵੀਡੀਓ ਕਲਿੱਪ ਵਾਇਰਲ ਹੋ ਗਈ। ਨਰਿੰਦਰ ਮੋਦੀ ਨੂੰ ਗਾਲ ਕੱਢਣ ਤੋਂ ਬਾਅਦ ਉੱਥੇ ਜਿਹੜੀ ਬੀਜੇਪੀ ਹੈਗੀ ਆ ਬਿਹਾਰ ਦੀ, ਉਹਨੇ ਅੱਜ ਪ੍ਰੋਟੈਸਟ ਪੋਲ ਕੀਤੇ ਹੋਏ ਸੀ। ਹਰ ਡਿਸਟ੍ਰਿਕਟ ਹੈਡਕੁਆਟਰਸ ਤੇ ਉਹਨਾਂ ਨੇ ਜਾ ਕੇ ਪ੍ਰਦਰਸ਼ਨ ਕੀਤੇ। ਕਾਂਗਰਸ ਦੇ ਕਈ ਸਾਰੇ ਦਫ਼ਤਰਾਂ ਤੇ ਅੱਜ ਉਹਨਾਂ ਨੇ ਪਥਰਾਓ ਵੀ ਕੀਤਾ। ਕਈ ਥਾਵਾਂ ਤੇ ਕਾਂਗਰਸੀ ਅਤੇ ਬੀਜੇਪੀ ਦੇ ਜਿਹੜੇ ਕਾਰਕੁਨ ਹੈਗੇ ਆ ਆਪਸ ਵਿੱਚ ਭਿੜੇ ਵੀ, ਲਾਠੀ ਡੰਡੇ ਵੀ ਚੱਲੇ। ਤੇ ਇਹ ਵੀ ਜਿਹੜਾ ਤੁਸੀਂ ਜਿਸ ਚੀਜ਼ ਦੀ ਗੱਲ ਕਰ ਰਹੇ ਹੋ, ਪਟਨਾ, ਦਰਭੰਗਾ, ਆਰਾ, ਮੁਜ਼ੱਫਰਪੁਰ, ਇਹ ਸਾਰੇ ਕਿਤੇ ਹੀ ਆਪਸ ਚ ਡਾਂਗਾ ਚੱਲੀਆਂ ਨੇ, ਰੋੜੇ ਚੱਲੇ ਨੇ ਇੱਕ ਦੂਜੇ ਦੇ ਖਿਲਾਫ। ਤੇ ਕਈ ਗੱਡੀਆਂ ਦੀ ਤੋੜ ਭੰਨ ਵੀ ਹੋਈ ਹੈ। ਕਈ ਸਾਰੇ ਜਿਹੜੇ ਕਾਰਜਕਰਤਾ ਹੈਗੇ ਆ ਉਹ ਵੀ ਇਹਦੇ ਚ ਆਪਾਂ ਦੇਖਿਆ ਕਿ ਇੰਜਰਡ ਹੋਏ ਨੇ। ਅਮਿਤ ਸ਼ਾਹ ਨੇ ਵੀ ਇਸ ਤੇ ਕਿਹਾ ਹੈਗਾ। ਅਮਿਤ ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਰਾਹੁਲ ਗਾਂਧੀ ਦੀ ਯਾਤਰਾ ਦੇ ਅੰਦਰ ਪ੍ਰਧਾਨ ਮੰਤਰੀ ਮੋਦੀ ਦੀ ਮਾਤਾ ਜੀ ਵਾਸਤੇ ਅਪਸ਼ਬਦ ਬੋਲ ਕੇ ਕਾਂਗਰਸ ਨੇ ਸਭ ਤੋਂ ਘਿਰਣਿਤ ਕੰਮ ਕੀਤਾ ਹੈਗਾ। ਇਹ ਗੱਲ ਅਮਿਤ ਸ਼ਾਹ ਵੱਲੋਂ ਅੱਜ ਕਹੀ ਗਈ ਹੈ। ਉਹਨਾਂ ਨੇ ਇਹ ਕਿਹਾ ਕਿ ਜਿਵੇਂ ਜਿਵੇਂ ਨਰਿੰਦਰ ਮੋਦੀ ਨੂੰ ਗਾਲਾਂ ਕੱਢਦੇ ਜਾਣਗੇ ਲੋਕ, ਉਵੇਂ ਉਵੇਂ ਹੀ ਕਮਲ ਖਿੱਲੀ ਜਾਊਗਾ। ਤੇ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਕਿਹਾਗਾ ਕਿ ਜਿਹੜੇ ਸਾਥ ਹੈ ਉਹਨੂੰ ਕੋਈ ਆਂਚ ਨਹੀਂ, ਤੇ ਜਿਹੜੀ ਹਿੰਸਾ ਬੀਜੇਪੀ ਕਰਨਾ ਚਾਹ ਰਹੀ ਉਹਨਾਂ ਦੇ ਉਲਟ, ਉਹ ਟਿਕ ਨਹੀਂ ਸਕਦੀ। ਤੇ ਨਿਤੀਸ਼ ਕੁਮਾਰ ਤੋਂ ਲੈ ਕੇ ਹੋਰ ਅੱਜ ਆਪਾਂ ਦੇਖ ਰਹੇ ਹਾਂ ਕਿ ਇਸ ਮਾਮਲੇ ਜਿਹੜਾ ਮਾਹੌਲ ਹੈ ਉਹ ਪੋਲੀਟੀਕਲੀ ਚਾਰਜ ਹੋ ਚੁੱਕਿਆ ਹੈਗਾ। ਅਮਿਤ ਸ਼ਾਹ ਨੂੰ ਲੈ ਕੇ ਵੀ ਮਹੁਆ ਮੋਇਤਰਾ ਨੇ ਬਿਆਨ ਦਿੱਤਾ ਸੀਗਾ। ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਘੁਸਪੈਠ ਦਾ ਜਿਹੜਾ ਪੂਰਾ ਮੁੱਦਾ ਚੱਕ ਰਹੀ ਹੈ ਬੀਜੇਪੀ, ਉਹਦੇ ਵਾਸਤੇ ਕੌਣ ਜ਼ਿੰਮੇਦਾਰ ਹੈਗਾ? ਉਹਦੇ ਵਾਸਤੇ ਤਾਂ ਕੇਂਦਰੀ ਗ੍ਰਹਿ ਮੰਤਰੀ ਜ਼ਿੰਮੇਦਾਰ ਹੈਗੇ ਆ ਕਿ ਦੇਸ਼ ਦੀ ਸੁਰੱਖਿਆ ਤਾਂ ਉਹਨਾਂ ਦੇ ਕੋਲ ਹੈ। ਤੇ ਉਹਦੇ ਚ ਵੀ ਉਹਨਾਂ ਨੇ ਅੱਗੇ ਜਾ ਕੇ ਇਹ ਕਹਿਤਾ ਸੀਗਾ ਕਿ ਜੇ ਨਾਦੀਆ ਜ਼ਿਲ੍ਹੇ ਦੇ ਵਿੱਚ ਘੁਸਪੈਠ ਹੋਈ ਹੈ, ਉਹਦੀ ਜ਼ਿੰਮੇਵਾਰੀ ਕੇਂਦਰੀ ਗ੍ਰਹਿ ਮੰਤਰਾਲੇ ਦੀ ਹੈ। ਜੇ ਘੁਸਪੈਠ ਹੋ ਰਹੀ ਹੈ ਤਾਂ ਫਿਰ ਅਮਿਤ ਸ਼ਾਹ ਦਾ ਸਰ ਕੱਟ ਕੇ ਟੇਬਲ ਤੇ ਰੱਖ ਦੇਣਾ ਚਾਹੀਦਾ। ਇਹ ਜਿਹੜੀ ਵੀਡੀਓ ਹੈਗੀ ਆ, ਇਹ ਬੀਜੇਪੀ ਵੈਸਟ ਬੰਗਾਲ ਨੇ ਵੀ ਪੋਸਟ ਕੀਤੀ ਹੈਗੀ। ਇਸ ਤੋਂ ਬਾਅਦ ਖਲਬਲੀ ਮਚੀ ਹੋਈ ਹੈ ਤੇ ਇਹਨੂੰ ਲੈ ਕੇ ਕਿਤੇ ਨਾ ਕਿਤੇ ਗ੍ਰਹਿ ਮੰਤਰੀ ਜਿਹੜੇ ਹੈਗੇ ਆ, ਉਹਨਾਂ ਦੇ ਜਿਹੜੇ ਸਮਰਥਕ ਹੈਗੇ ਆ, ਉਹਨਾਂ ਨੇ ਵੀ ਮਹੁਆ ਮੋਇਤਰਾ ਦੇ ਉਲਟ ਬਿਆਨਬਾਜ਼ੀ ਸ਼ੁਰੂ ਕਰਤੀ ਹੈ ਤੇ ਮਹੁਆ ਮੋਇਤਰਾ ਤੇ ਵੀ ਕਾਰਵਾਈ ਕਰਨ ਦੀ ਗੱਲ ਆਈ ਹੈ। ਯਾਨੀ ਕਿ ਪਿਛਲੇ 2-3 ਦਿਨਾਂ ਅੰਦਰ ਆਪਾਂ ਦੇਖ ਰਹੇ ਹਾਂ ਕਿ ਬਹੁਤ ਤਲਖੀ ਵਾਲਾ ਮਾਹੌਲ ਬਣਦਾ ਜਾ ਰਿਹਾ ਹੈਗਾ। ਤੇ ਇਹਦੇ ਚ ਮਤਲਬ ਖਾਸਾ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈਗਾ। ਤਲਖੀ ਵਾਲਾ ਮਾਹੌਲ, ਮਹੁਆ ਮੋਇਤਰਾ, ਰਾਹੁਲ ਗਾਂਧੀ ਦੀ ਉਸ ਯਾਤਰਾ ਦੌਰਾਨ ਇੱਕ ਪਿਕਅਪ ਡਰਾਈਵਰ ਦਾ ਨਰਿੰਦਰ ਮੋਦੀ ਨੂੰ ਗਾਲ ਕੱਢਣਾ, ਇਸ ਕਰਕੇ ਸਾਰਾ ਬਿਹਾਰ ਦੇ ਵਿੱਚ ਆਪਸ ਚ ਕਾਂਗਰਸ ਅਤੇ ਜਿਹੜੇ ਬੀਜੇਪੀ ਦੇ ਕਾਰਜਕਰਤਾ ਹੈ ਆਪਸ ਚ ਲੜਦੇ ਪਿੜਦੇ ਨਜ਼ਰ ਆਏ। ਜੀ। ਸੋ ਜੇਕਰ ਅੱਗੇ ਇਸ ਤੋਂ ਚੱਲੀਏ ਤਾਂ ਉਧਰ ਜਿਸ ਸਮੇਂ ਅਮਰੀਕਾ ਦੇ ਵੱਲੋਂ 50% ਟੈਰਿਫ ਕਰ ਦਿੱਤਾ ਜਾਂਦਾ ਹੈ, ਟੈਰਿਫ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਭਾਰਤ ਦੇ ਉੱਪਰ, ਉਸ ਸਮੇਂ ਜਿਸ ਤਰੀਕੇ ਏਜੰਡਾ ਚੱਲਦਾ ਹੀ ਹੈ ਭਾਰਤ ਦੇ ਵਿੱਚ ਕਿ ਪਹਿਲਾਂ ਹੀ ਇੰਤਜ਼ਾਮ ਰੱਖਦੇ ਨੇ ਕਿ ਅਸੀਂ ਨਜਿੱਠਣਾ ਕਿਵੇਂ ਹੈ ਕਿਸੇ ਵੀ ਕ੍ਰਾਈਸਿਸ ਦੇ ਨਾਲ, ਤਾਂ ਨਾਲ ਹੀ ਰਾਮਦੇਵ ਹੁਣੀ ਐਕਟਿਵ ਹੋ ਜਾਂਦੇ ਨੇ। ਚੈਨਲ ਜਾ ਕੇ ਉਹ ਬਾਂਦਰ ਗੁਲਾਟੀਆਂ ਲਾ ਰਹੇ ਨੇ ਤੇ ਜਿਹੜਾ ਪਹਿਲਾਂ ਟਰੰਪ ਨੂੰ ਸਨਾਤਨੀ ਕਹਿੰਦੇ ਸੀ, ਹੁਣ ਕਹਿੰਦੇ ਵੀ ਇਹਦਾ ਤਾਂ ਬਹਿਸ਼ਕਾਰ ਕਰਨਾ ਪੈਣਾ। ਲਾਇਕ ਹੀ ਇਸ ਦੇ ਹੈ ਇਹ। ਹਾਂਜੀ, ਇਹ ਬੜਾ ਅਜੀਬ ਹੈ ਕਿ ਜਿਹੜੇ ਬਾਬਾ ਰਾਮਦੇਵ ਹੈ, ਉਹ ਅੱਜ ਕੱਲ
ਡੋਨਾਲਡ ਟਰੰਪ ਦੇ ਉਲਟ ਇੱਥੇ ਟੀਵੀ ਚੈਨਲਾਂ ਦੇ ਵਿੱਚ, ਨਿਊਜ਼ ਚੈਨਲਾਂ ਦੇ ਵਿੱਚ ਚਿਹਰਾ ਬਣਿਆ ਹੋਇਆ ਹੈਗਾ। ਤੁਸੀਂ ਯਾਦ ਕਰੋ ਪਿਛਲੇ ਸਾਲ ਨਵੰਬਰ 2024 ਨੂੰ 7-8 ਤਰੀਕ ਨੂੰ ਕਹਿ ਰਹੇ ਸੀ ਡੋਨਾਲਡ ਟਰੰਪ ਸਨਾਤਨ ਦੇ ਸਮਰਥਕ ਹੈ ਗਿਆ, ਡੋਨਾਲਡ ਟਰੰਪ ਬਹੁਤ ਵਧੀਆ ਬੰਦੇ ਹੈਗੇ ਆ, ਤਾਰੀਫਾਂ ਦੇ ਪੁਲ ਬਣ ਰਹੇ ਸੀਗੇ ਰਾਮਦੇਵ। ਤੇ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਕਰੀਬਨ ਸਾਲ ਵੀ ਨਹੀਂ ਹੋਇਆ, 10 ਮਹੀਨਿਆਂ ਬਾਅਦ ਹੀ ਆਪਾਂ ਦੇਖ ਰਹੇ ਹਾਂ ਕਿ ਉਹ ਅੱਜ ਕੱਲ ਕਦੇ ਰਿਪਬਲਿਕ ਟੀਵੀ ਤੇ ਜਾ ਰਹੇ ਨੇ, ਕਦੇ ਆਜ ਤੱਕ ਤੇ ਜਾ ਰਹੇ ਨੇ, ਕਦੇ ਨਿਊਜ਼ 18 ਚ, ਕਦੇ ਇੰਡੀਆ ਟੀਵੀ ਤੇ, ਸਾਰੇ ਕਿਤੇ ਜਾ ਕੇ ਕਹਿ ਰਹੇ ਨੇ ਕਿ ਅਮਰੀਕੀ ਜਿਹੜੇ ਪ੍ਰੋਡਕਟਸ ਹੈਗੇ ਆ ਉਹਨਾਂ ਦੇ ਬਹਿਸ਼ਕਾਰ ਕੀਤੇ ਜਾਣ। ਅਮਰੀਕਾ ਚ ਹਾਹਾਕਾਰ ਮਚ ਜੂਗੀ। ਉਹਨਾਂ ਨੇ ਪੈਪਸੀ ਤੋਂ ਲੈ ਕੇ ਕੋਕਾ ਕੋਲਾ, ਸਬਵੇ, KFC, ਮੈਕਡੋਨਲਡ, ਸਾਰੇ ਜਿਹੜੇ ਅਮਰੀਕਨ ਬ੍ਰਾਂਡਸ ਹੈਗੇ ਆ ਉਹਨਾਂ ਦੇ ਨਾਂ ਲੈ ਕੇ ਇੱਥੇ ਉਹ ਬਹਿਸ਼ਕਾਰ ਕਰਨ ਦੀ ਕਹਿ ਰਹੇ ਆ, ਸਵਦੇਸੀ ਦਾ ਆਹਵਾਨ ਕਰ ਰਹੇ ਨੇ। ਦੇਖੋ ਇਹ ਬੜਾ ਅਜੀਬ ਹੈ ਉਹਨਾਂ ਵਾਸਤੇ, ਮਤਲਬ ਕਿਉਂਕਿ ਇਹ ਤਾਂ ਕਲੀਅਰ ਹੈ, ਕਿਉਂਕਿ ਆਜ ਤੱਕ ਵੀ ਜੇ ਆਪਣੀ ਪ੍ਰਾਈਮ ਟਾਈਮ ਤੇ ਬਿਠਾ ਰਿਹਾ ਹੈਗਾ ਰਾਮਦੇਵ ਨੂੰ, ਤਾਂ ਫਿਰ PMO ਵੱਲੋਂ ਗਈਆਂ ਇਹ ਚੀਜ਼ਾਂ ਗਈਆਂ ਨੇ ਕਿ ਤੁਸੀਂ ਇਹ ਚਲਾਓ, ਡੋਨਾਲਡ ਟਰੰਪ ਦੇ ਅਗੇਂਸਟ ਇਹ ਪ੍ਰੋਪੇਗੈਂਡਾ ਚਲਾਓ। ਪਰ ਉਹਦੇ ਨਾਲ ਫਰਕ ਨਹੀਂ ਪਊਗਾ ਕੋਈ ਵੀ। ਕਿਉਂ ਕੋਈ ਫਰਕ ਨਹੀਂ ਪਊਗਾ? ਕਿਉਂਕਿ ਨਰਿੰਦਰ ਮੋਦੀ ਦੀ ਸਰਕਾਰ, ਹਕੂਮਤ ਦਾ ਕੋਈ ਵਜ਼ੀਰ ਤਾਂ ਕੋਈ ਸਟੇਟਮੈਂਟ ਦੇ ਨਹੀਂ ਪਾ ਰਿਹਾ। ਮਤਲਬ ਰਾਹੁਲ ਗਾਂਧੀ ਨੇ ਵੀ ਚੈਲੰਜ ਕੀਤਾ ਸੀ ਮੋਦੀ ਨੂੰ ਕਿ ਜੇ ਦਮ ਹੈ ਮੋਦੀ ਦੇ ਵਿੱਚ ਤਾਂ ਟਰੰਪ ਦੇ ਉਲਟ ਬੋਲ ਕੇ ਦਿਖਾਵੇ। ਨਰਿੰਦਰ ਮੋਦੀ ਤੋਂ ਟਰੰਪ ਦੇ ਉਲਟ ਤਾਂ ਇੱਕ ਸਟੇਟਮੈਂਟ ਨਹੀਂ ਦਿੱਤੀ ਜਾਂਦੀ, ਠੀਕ ਹੈ। ਤੇ ਹੁਣ ਇਹ ਬਾਬੇ ਨੂੰ ਅੱਗੇ ਕਰਤਾ ਰਾਮਦੇਵ ਨੂੰ, ਬੀਜੇਪੀ ਉਹਨੂੰ ਪ੍ਰਮੋਟ ਵੀ ਕਰ ਰਹੀ ਹੈ, ਪਰ ਉਹਦੇ ਨਾਲ ਕੋਈ ਫਰਕ ਪਊਗਾ ਨਹੀਂ, ਕਿਉਂਕਿ ਇਹ ਆਪਦਾ ਚ ਅਵਸਰ ਤਲਾਸ਼ਣ ਵਾਲੀ ਗੱਲ ਹੈ। ਇਹ ਹੀ ਬਾਬਾ ਰਾਮਦੇਵ ਪਹਿਲਾ ਅਮਰੀਕਾ ਫਸਟ, ਡੋਨਾਲਡ ਟਰੰਪ ਦੀ ਜਿਹੜੀ ਵਿਚਾਰਧਾਰਾ ਸੀ ਉਹਨੂੰ ਲੈ ਕੇ ਪਹਿਲਾਂ ਇਹ ਕਹਿੰਦਾ ਸੀਗਾ ਕਿ ਇਹ ਅਸਲੀ ਨੈਸ਼ਨਲਿਸਟ ਹੈ, ਇਸੇ ਵਰਗਾ ਹੋਣਾ ਚਾਹੀਦਾ, ਇਹ ਤਾਂ ਸਨਾਤਨ ਦੇ ਪੱਖੀ ਬੰਦਾ ਹੈਗਾ, ਸਨਾਤਨ ਦੇ ਹੱਕ ਦਾ ਬੰਦਾ ਹੈਗਾ। ਹੁਣ ਦੁਬਾਰਾ ਆਪਾਂ ਦੇਖ ਰਹੇ ਹਾਂ ਕਿ ਬਾਬਾ ਰਾਮਦੇਵ ਉਸ ਤੋਂ ਜਮਾ ਉਲਟ ਗੱਲ ਕਰ ਰਿਹਾ ਹੈਗਾ। ਇਸ ਕਰਕੇ ਕੋਈ ਫਰਕ ਪੈਂਦਾ ਨਹੀਂ, ਕਿਉਂਕਿ ਨਾ ਤਾਂ ਉਹ ਵਜ਼ਨਦਾਰ ਆਦਮੀ ਹੈ। ਰਾਮਦੇਵ ਕਿੰਨੇ ਆਪਾਂ ਨੂੰ ਪਤਾ ਹੈ ਕਿ ਕਿੰਨੇ ਯੂਟਰਨ ਲੈਂਦਾ ਗਾ, ਕਿੰਨੇ ਉਹਦੇ ਪ੍ਰੋਡਕਟਸ ਤੇ ਵੀ ਆਪਾਂ ਨੂੰ ਪਤਾ ਹੈ ਕਿ ਉਹ ਸਾਰੇ ਸਵਾਲ ਹੀ ਨੇ। ਉਹਨੇ ਸਵਦੇਸੀ ਦੇ ਨਾਂ ਤੇ ਆਪਣੇ ਪ੍ਰੋਡਕਟਸ ਵੇਚਣੇ ਹੈਗੇ ਆ ਜਿਹੜੇ ਕਿ ਸਬ ਸਟੈਂਡਰਡ ਨੇ, ਇਸ ਕਰਕੇ ਉਹ ਸਾਰਾ ਡਰਾਮਾ ਕਰ ਰਿਹਾ ਹੈਗਾ। ਬਾਕੀ ਇੰਡੀਅਨ ਜਿਹੜੀ ਹਕੂਮਤ ਹੈ ਉਹ ਵੀ ਕੋਈ ਫੇਸ ਭਾਲ ਰਹੀ ਸੀ ਜਿਹੜਾ ਉਹਨਾਂ ਦੇ ਬਿਹਾਫ ਤੇ ਸ਼ੈਡੋ ਇੱਕ ਕਹਿ ਲਈਏ ਪ੍ਰੋਪੇਗੈਂਡਿਸਟ ਬਣ ਕੇ ਕੰਮ ਕਰ ਸਕੇ, ਤੇ ਉਹ ਬਣ ਗਿਆ ਹੈਗਾ। ਤਾਂ ਇਹ ਕਹਿ ਸਕਦੇ ਹੋ ਕਿ ਗਵਰਨਮੈਂਟ ਦਾ ਸ਼ੈਡੋ ਪ੍ਰੋਪੇਗੈਂਡਾ ਇਸ ਮਾਮਲੇ 'ਚ ਕੰਮ ਨਹੀਂ ਆਊਗਾ, ਕਿਉਂਕਿ ਜਿਹੜੀ ਇਹ ਤਾਂ ਹੈ ਕਿ ਤੁਸੀਂ ਇਹ ਨਹੀਂ ਕਰ ਸਕਦੇ ਕਿ ਕਦੇ ਤੁਸੀਂ ਕਿਸੇ ਬੰਦੇ ਦੀ ਤਾਰੀਫ ਕਰਨ ਲੱਗ ਜਾਂਦੇ ਹੋ, ਉਸ ਤੋਂ ਕੁਝ ਦਿਨਾਂ ਬਾਅਦ ਉਹਨੂੰ ਕਹਿਣ ਲੱਗ ਜਾਂਦੇ ਹੋ ਨਹੀਂ ਉਹ ਤਾਂ ਐਂਟੀ ਇੰਡੀਆ ਹੈਗਾ, ਐਂਟੀ ਫਲਾਣਾ। ਪਹਿਲਾਂ ਤੁਸੀਂ ਕਹਿ ਰਹੇ ਸੀ ਉਹ ਤਾਂ ਸਨਾਤਨ ਦੇ ਬਹੁਤ ਪੱਖ ਦਾ, ਇੰਡੀਆ ਦੇ ਹੱਕ ਦਾ ਹੈਗਾ। ਹਾਊਡੀ ਮੋਦੀ ਨਾਂ ਦੇ ਪ੍ਰੋਗਰਾਮ ਨਰਿੰਦਰ ਮੋਦੀ ਵੀ ਕਰ ਰਹੇ ਸੀਗੇ ਡੋਨਾਲਡ ਟਰੰਪ ਦੇ ਨਾਲ, ਹੁਣ ਇੱਕੋ ਲਖਤੇ ਕੀ ਹੋ ਗਿਆ? ਇਹ ਕੁਝ ਚੀਜ਼ਾਂ ਨਹੀਂ, ਇਸ ਕਰਕੇ ਇਹਨਾਂ ਦੀ ਕੋਈ ਕ੍ਰੈਡੀਬਿਲਿਟੀ ਹੈ ਨਹੀਂ ਅਮਰੀਕਾ ਵਾਲੇ ਮਾਮਲੇ 'ਚ। ਜੀ। ਉਧਰ ਜੋਤੀ ਮਲਹੋਤਰਾ ਮਾਮਲੇ ਦੀ ਜੇਕਰ ਗੱਲ ਕਰੀਏ, ਜਿਹੜਾ ਇੰਡੋ ਪਾਕ ਕਨਫਲਿਕਟ ਹੋਇਆ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ, ਤਾਂ ਉਸ ਦੇ ਵਿੱਚ ਵਕੀਲ ਨੇ ਹੁਣ ਡਿਫਾਲਟ ਬੇਲ ਲਗਾਈ ਹੈ ਜੀ। ਉਹ ਕਹਿੰਦੇ ਨੇ ਕਿ ਮੈਨੂੰ ਚਲਾਨ ਹੀ ਨਹੀਂ ਮਿਲਿਆ ਹਾਲੇ ਤੱਕ। ਹਾਂਜੀ, ਇਹ ਦੇਖੋ ਡਿਫਾਲਟ ਬੇਲ ਉਹਨਾਂ ਦੇ ਵਕੀਲ ਵੱਲੋਂ ਲਾਈ ਗਈ ਹੈਗੀ ਆ। ਅਸਾਰ ਕੋਰਟ ਦੇ ਵਿੱਚ ਪੁਲਿਸ ਨੇ ਅੱਜ 3 ਐਪਲੀਕੇਸ਼ਨਾਂ ਦਿੱਤੀਆਂ ਸੀਗੀਆਂ। ਉਹਦੇ 'ਚ ਇੱਕ ਤਾਂ ਜੋਤੀ ਮਲਹੋਤਰੇ ਦਾ ਅਧੂਰਾ ਚਲਾਨ ਸੀਗਾ, ਉਹਦੇ 'ਚ ਦੂਜਾ ਫਿਰ ਜੋਤੀ ਮਲਹੋਤਰੇ ਦੇ ਵਕੀਲ ਤੇ, ਜਿਹੜਾ ਉਹਨਾਂ ਦਾ ਵਕੀਲ ਹੈ ਮੁਕੇਸ਼, ਉਹ ਤੇ ਮੀਡੀਆ ਬਰੀਫਿੰਗ ਤੇ ਰੋਕ ਲਾਉਣ ਦੀ ਅਪੀਲ ਕੀਤੀ ਗਈ ਸੀ, ਤੇ ਇਸ ਮਾਮਲੇ ਨੂੰ ਲੈ ਕੇ ਬਹਿਸ ਵੀ ਹੋਈ। ਤੇ ਇਸ ਬਹਿਸ 'ਚ ਪੁਲਿਸ ਦੇ ਵਕੀਲ ਨੇ ਕਿਹਾ ਕਿ ਹਜੇ ਸਾਡੀ ਜਾਂਚ ਪੂਰੀ ਨਹੀਂ ਹੋਈ ਹੈ, ਇਹਨਾਂ ਹਾਲਾਤਾਂ 'ਚ ਜਿਹੜਾ ਇਹ ਪ੍ਰੈਸ ਬਰੀਫਿੰਗ ਦੇ ਰਹੇ ਨੇ, ਇਹ ਸਾਡੀ ਜਾਂਚ ਇਨਵੈਸਟੀਗੇਸ਼ਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਤੇ ਉਹਦੇ 'ਚ ਫਿਰ ਜੋਤੀ ਮਲਹੋਤਰੇ ਦਾ ਵਕੀਲ ਕਹਿੰਦਾ ਗਾ ਕੋਰਟ ਤੋਂ ਬਾਹਰ ਆ ਕੇ, ਹਜੇ ਸਾਨੂੰ ਚਲਾਨ ਵੀ ਨਹੀਂ ਮਿਲਿਆਗਾ। ਚਲਾਨ ਦੇ ਅੰਦਰ ਕੀ ਗੱਲ ਹੈ, ਅਸੀਂ ਹਜੇ ਗੱਲ ਪੂਰਾ ਦੇਖ ਵੀ ਨਹੀਂ ਪਾਏ ਹੈ, ਤੇ ਕੋਰਟ ਦੂਜਾ ਚਲਾਨ ਲਿਆ ਹੈ, ਕੋਰਟ 'ਚ ਪੁਲਿਸ ਦੂਜਾ ਚਲਾਨ ਲੈ ਆਈ ਹੈ। ਤੇ ਉਹਨਾਂ ਨੇ ਇਸ ਕਰਕੇ ਇਸ ਨੂੰ ਲੈ ਕੇ ਡਿਫਾਲਟ ਬੇਲ ਦਾਖਲ ਕੀਤੀ ਹੈ। ਦੇਖਦੇ ਹਾਂ ਕੋਰਟ ਕੀ ਕਰਦਾ ਗਾ। ਤੇ ਇਹਦੇ 'ਚ ਮੈਨੂੰ ਲੱਗਦਾ ਵਾ ਕਿ ਜੋਤੀ ਮਲਹੋਤਰਾ ਨੂੰ ਛੱਡਿਆ ਹੀ ਜਾਊਗਾ, ਕਿਉਂਕਿ ਉਹ ਕਿਸ ਕਿਸਮ ਦੀ ਇਨਫੋਰਮੇਸ਼ਨ ਦੇ ਸਕਦੀ ਸੀਗੀ, ਕੋਈ ਸੀਕ੍ਰੀਟ ਇਨਫੋਰਮੇਸ਼ਨ ਤਾਂ ਉਸ ਹਿਸਾਬ ਦੀ ਦੇ ਨਹੀਂ ਸਕਦੀ ਸੀਗੀ। ਉਹੀ ਇਹਨਾਂ ਨੇ ਨੈਰੇਟਿਵ ਜਿਹਾ ਬਣਾਉਣਾ ਸੀਗਾ, ਉਹਦੇ ਉਲਟ ਬਣਾਤਾ। ਤੇ ਹੁਣ ਦੇਖਦੇ ਹਾਂ ਅੱਗੇ ਬਣਦਾ ਕੀ ਹੈ। ਪੰਜਾਬ ਤੋਂ ਵੀ ਕਈ ਸਾਰੇ ਯੂਟਿਊਬਰ ਚੱਕੇ ਸੀਗੇ ਜਿਹੜੇ
ਪਾਕਿਸਤਾਨ ਜਾ ਕੇ ਆਏ ਸੀਗੇ। ਪਾਕਿਸਤਾਨ ਮਤਲਬ ਬੇਸਿਕਲੀ ਹਰਿਆਣਾ ਅਤੇ ਪੰਜਾਬ ਦੇ ਜਿਹੜੇ ਲੋਕ ਪਾਕਿਸਤਾਨ ਜਾ ਰਹੇ ਸੀ ਅਤੇ ਪਾਕਿਸਤਾਨ ਦੇ ਪੰਜਾਬ ਦੀਆਂ ਚੀਜ਼ਾਂ ਦਿਖਾ ਰਹੇ ਸੀਗੇ, ਉਹਨਾਂ ਤੋਂ ਖਾਸਾ ਇਤਰਾਜ਼ ਆਪਾਂ ਦੇਖ ਰਹੇ ਹਾਂ ਕਿ ਏਜੰਸੀਆਂ ਨੂੰ ਸੀਗਾ, ਤੇ ਉਸੇ ਦੇ ਵੀ ਹਫ਼ਤੇ ਇਹਨਾਂ ਨੂੰ ਚੱਕਿਆ ਸੀਗਾ। ਬਾਅਦ ਚ ਇਹਨਾਂ ਨੂੰ ਇਸ ਕਿਸਮ ਦੇ ਕੇਸਾਂ ਚੜ ਜਾਤਾ ਕਿ ਇਹ ਤਾਂ ਮੁਲਕ ਦੀ ਸਿਕਿਉਰਿਟੀ ਤੋਂ ਨੂੰ ਲੈ ਕੇ ਕੁਝ ਇਨਫੋਰਮੇਸ਼ਨ ਉਧਰ ਸ਼ੇਅਰ ਕਰ ਰਹੇ ਸੀਗੇ। ਲੇਕਿਨ ਦੇਖ ਰਹੇ ਹਾਂ ਆਪਾਂ ਕਿ ਪੁਲਿਸ ਚਲਾਨ ਵੀ ਪੇਸ਼ ਨਹੀਂ ਕਰ ਪਾ ਰਹੀ ਹੈ ਤੇ ਚਲਾਨ ਵੀ ਉਹਨਾਂ ਦੇ ਵਕੀਲ ਨੂੰ ਦੇ ਪਾ ਰਹੀ ਹੈ। ਤਾਂ ਇਹ ਕੁਝ ਚੀਜ਼ਾਂ ਨੇ। ਹਾਲਾਂਕਿ ਪੰਜਾਬ ਦੇ ਵੀ ਜਿਹੜੇ ਕੇਸ ਨੇ ਉਹਨਾਂ ਤੇ ਵੀ ਹਜੇ ਜਾਨ ਮਾਲ ਦਾ ਕੇਸ ਹੋ ਗਿਆ, ਦੂਜੇ ਦਾ ਕੇਸ ਹੋ ਗਿਆ, ਇੱਕ ਹੋਰ ਜਿਹੜਾ ਟਰੈਵਲ ਚੈਨਲ ਚਲਾਉਂਦਾ ਗਾ, ਤੇ ਉਹ ਕੁਝ ਕੇਸਿਸ ਨੇ। ਇਹਨਾਂ ਨੂੰ ਮੈਨੂੰ ਲੱਗਦਾ ਗਾ ਕਿ ਆਉਣ ਵਾਲੇ 1-2 ਮਹੀਨਿਆਂ ਦੇ ਅੰਦਰ ਇਹ ਸਾਰੇ ਨਿਕਲ ਆਣਗੇ, ਜ਼ਮਾਨਤਾਂ ਇਹਨਾਂ ਦੀਆਂ ਹੋ ਜਾਣਗੀਆਂ। ਇਹਨਾਂ ਦੇ ਕੇਸ ਕਲਾਸਿਕ ਕੇਸ ਹੋਣਗੇ ਕਿ ਕਿਵੇਂ ਇੱਕ ਡਰ ਬਿਠਾਇਆ ਜਾਂਦਾ ਹੈਗਾ ਜਿਹੜੇ ਕੰਟੈਂਟ ਕ੍ਰੀਏਟਰ ਨੇ, ਜਿਹੜੇ ਕਿ ਕ੍ਰੋਸ ਬਾਰਡਰ ਵਿਚਾਰੇ ਕੰਮ ਕਰਨਾ ਚਾਹੁੰਦੇ ਹੈਗੇ ਆ। ਯਾਨੀ ਕਿ ਇਹ ਵੀ ਇੱਕ ਕੰਟੈਂਟ ਕ੍ਰੀਏਟਰਸ ਨੂੰ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਤੁਸੀਂ ਆਪਣੀ ਹੱਦ 'ਚ ਰਹੋ, ਠੀਕ ਹੈ। ਬਾਹਰ ਜਾ ਕੇ ਦੂਜੇ ਮੁਲਕਾਂ ਦੇ ਅੰਦਰ ਜਾ ਕੇ ਕੋਈ ਕੰਟੈਂਟ ਕ੍ਰੀਏਟ ਨਾ ਕਰੋ, ਨਹੀਂ ਤਾਂ ਫਿਰ ਅਸੀਂ ਤੁਹਾਨੂੰ ਜੇਲ੍ਹਾਂ 'ਚ ਛੱਡ ਦਿਆਂਗੇ। ਇਹ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਤੇ ਕੰਟੈਂਟ ਕ੍ਰੀਏਟਰ ਫਰੈਟਰਨਿਟੀ ਉਸ ਹਿਸਾਬ ਨਾਲ ਇਹਨਾਂ ਵਾਸਤੇ ਖੜੀ ਵੀ ਨਹੀਂ ਹੋਈ। ਮੈਨੂੰ ਲੱਗਦਾ ਵਾ ਕਿ ਇੰਡੀਆ ਦੀ ਜਿਹੜੀ ਕੰਟੈਂਟ ਕ੍ਰੀਏਟਰ ਕਮਿਊਨਿਟੀ ਹੈ, ਸੋਸ਼ਲ ਮੀਡੀਆ ਇਨਫਲੂਐਂਸਰ ਨੇ, ਉਹਨਾਂ ਨੂੰ ਇਹਨਾਂ ਦੇ ਹੱਥ 'ਚ ਖੜੇ ਹੋਣੇ ਚਾਹੀਦਾ ਸੀਗਾ। ਆਪਾਂ ਦੇਖ ਮਤਲਬ ਜਿਹੜਾ ਕੰਟੈਂਟ ਕ੍ਰੀਏਟਰ ਨੇ ਉਹ ਤਾਂ ਬੰਗਲਾਦੇਸ਼ ਤੋਂ ਲੈ ਕੇ ਅਮਰੀਕਾ, USA, ਕੈਨੇਡਾ ਕਿਤੇ ਵੀ ਜਾ ਸਕਦੇ ਨੇ ਕੰਟੈਂਟ ਕ੍ਰੀਏਟ ਕਰਨ ਵਾਸਤੇ। ਤਾਂ ਉਹ ਮਤਲਬ ਪਤਾ ਨਹੀਂ ਕਿਉਂ ਉਹਨਾਂ ਨੂੰ ਇਸ ਹਿਸਾਬ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ। ਤੇ ਫਰੀडम ਆਫ ਸਪੀਚ ਤੇ ਹਮਲਾ ਤਾਂ ਹੈ ਹੀ ਹੈ। ਜਿਹੜਾ ਕ੍ਰੀਏਟੀਵਿਟੀ ਦਾ ਜਿਹੜਾ ਫਰੀडम ਉਹ ਤੇ ਵੀ ਹਮਲਾ ਗਾ। ਜੀ। ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਉੱਧਰ ਪਟਿਆਲਾ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਜਾਂਦਾ ਹੈ ਜਦੋਂ ਮਹਾਨ ਕੋਸ਼ ਨੂੰ ਦੀਆਂ ਬਹੁਤ ਸਾਰੀਆਂ ਕਾਪੀਆਂ ਨੂੰ ਦਫਨਾਇਆ ਜਾਂਦਾ ਹੈ। ਇਸ ਨੂੰ ਕਹਿ ਲਈਏ ਵੀ ਬੇਅਦਬੀ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। SGPC ਵੀ ਇਸ ਦੀ ਨਿੰਦਾ ਕਰ ਰਹੀ ਹੈ। ਪਰ ਜ਼ਰਾ ਚਾਨਣਾ। ਹਾਂਜੀ, ਬੇਸਿਕਲੀ ਭਾਈ ਕਾਨ ਸਿੰਘ ਨਾਭਾਵਣਾ ਨੇ 1930 ਦੇ ਵਿੱਚ ਪੰਜਾਬੀ ਦੇ ਤਕਰੀਬਨ 80,000 ਸ਼ਬਦਾਂ ਦੇ ਅਰਥਾਂ ਵਾਲਾ ਇੱਕ ਮਹਾਨ ਕੋਸ਼ ਤਿਆਰ ਕੀਤਾ ਸੀਗਾ। ਉਹਨੂੰ ਲੈ ਕੇ ਕੁਝ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਨੇ ਉਹਦੀ ਛਪਾਈ ਕਰਾਈ ਸੀ, ਲੇਕਿਨ ਉਸ ਛਪਾਈ ਦੌਰਾਨ ਕੁਝ ਗਲਤੀਆਂ ਸੀਗੀਆਂ। ਉਹਨਾਂ ਨੂੰ ਲੈ ਕੇ ਇਸ ਮਹਾਨ ਕੋਸ਼ ਦੀ ਪ੍ਰਤੀਆਂ ਨੂੰ ਨਸ਼ਟ ਕਰਨ ਦਾ ਜਿਹੜਾ ਇਹ ਉਹਨਾਂ ਨੇ ਮੁੱਦਾ ਚੁੱਕਿਆ ਸੀਗਾ, ਕੁਝ ਪੰਜਾਬੀ ਵਿਦਵਾਨਾਂ ਨੇ ਵੀ ਚੁੱਕਿਆ ਸੀਗਾ। ਫਿਰ ਪੰਜਾਬੀ ਯੂਨੀਵਰਸਿਟੀ ਨੇ ਇੱਕ ਟੋਆ ਪੱਟ ਕੇ ਉੱਥੇ ਇਹ ਮਹਾਨ ਕੋਸ਼ ਦੀ ਪ੍ਰਤੀਆਂ ਨੂੰ ਜਿਹੜੀ ਕਿਤਾਬਾਂ ਸੀਗੀਆਂ ਉਹਨਾਂ ਨੂੰ ਉੱਥੇ ਲੈ ਕੇ ਗਏ ਤੇ ਉਹਨੂੰ ਫਿਰ ਬੇਅਦਬੀ ਬਣਾਇਆ ਜਾ ਰਿਹਾ ਹੈਗਾ। ਹਾਲਾਂਕਿ ਮਹਾਨ ਕੋਸ਼ ਕੋਈ ਧਾਰਮਿਕ ਗ੍ਰੰਥ ਨਹੀਂ ਹੈ, ਇਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਮਹਾਨ ਕੋਸ਼ ਇੱਕ ਕੰਮ ਹੈਗਾ, ਅਕੈਡਮਿਕ ਕੰਮ ਹੈਗਾ। ਪੰਜਾਬੀ ਦੇ 80,000 ਵਰਡਸ ਨੂੰ ਉਹਨਾਂ ਦੇ ਮੀਨਿੰਗ ਦੇ ਆਧਾਰ ਤੇ ਕੀਤਾ ਗਿਆ ਸੀਗਾ। ਉਹਦੇ ਵਿੱਚ ਬਹੁਤ ਸਾਰੇ ਜਿਹੜੇ ਹੁਣ ਦੇ ਪੰਜਾਬੀ ਲੈਂਗੁਏਜ ਦੇ ਇੰਟੈਲੈਕਚੁਅਲਸ ਨੇ, ਫਿਰ ਲਿੰਗੁਇਸਟ ਨੇ, ਉਹਨਾਂ ਨੇ ਬਹੁਤ ਸਾਰੀਆਂ ਗਲਤੀਆਂ ਕੱਢੀਆਂ। ਮਤਲਬ ਇਹ ਤਾਂ ਦੇਖੋ ਰਿਵੀਜ਼ਨ ਤਾਂ ਹੁੰਦਾ ਹੀ ਰਹਿੰਦਾ ਗਾ, ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਜਾਂ ਫਿਰ ਨਵੇਂ ਕਿਸਮ ਦੇ ਕੰਮ ਤਾਂ ਹੁੰਦੇ ਰਹਿੰਦੇ ਹੈਗੇ ਆ। ਜਿਸ ਹਿਸਾਬ ਨਾਲ ਇਹਨਾਂ ਨੂੰ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਹ ਥੋੜਾ ਜਿਹਾ ਠੀਕ ਨਹੀਂ ਲੱਗਿਆ ਮੈਨੂੰ ਵੀ। ਤੁਸੀਂ ਕੁਝ ਹੋਰ ਕਰ ਸਕਦੇ ਸੀਗੇ, ਏਦਾਂ ਡਿਸਪੋਜ਼ ਆਫ ਕਰਨ ਦੀ ਲੋੜ ਨਹੀਂ ਸੀ। ਤੇ ਨੌਜਵਾਨ ਅੱਜ ਕੱਲ ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਆਪਾਂ ਦੇਖਦੇ ਹੈਗੇ ਆ ਕਿ ਕਿਸੇ ਵੀ ਚੀਜ਼ ਨੂੰ ਕਿੰਨਾ ਵੀ ਵੱਡਾ ਬਣਾ ਦਿੱਤਾ ਜਾਂਦਾ ਵਾ। ਅੱਜ ਇਹਨੂੰ ਬਹੁਤ ਜ਼ਿਆਦਾ ਵੱਡਾ ਬਣਾ ਦਿੱਤਾ ਗਿਆ। SGPC ਵੀ ਇਹਦੇ ਚ ਇਨਵੋਲਵ ਹੋ ਗਿਆ। SGPC ਦੇ ਕਈ ਸਾਰੇ ਮੈਂਬਰਾਂ ਨੂੰ ਉੱਥੇ ਵੀ ਪਹੁੰਚੇ, ਮੌਕੇ ਤੇ ਹੀ ਪਹੁੰਚੇ, ਸਟੂਡੈਂਟਸ ਦੀ ਪੂਰੀ ਧੱਕਾ ਮੁੱਕੀ ਵੀ ਹੋਈ, ਸਾਰਾ ਕੁਝ ਹੋਇਆ। ਤੇ ਇਹ ਅੱਜ ਆਪਾਂ ਨੂੰ ਦੇਖਣ ਨੂੰ ਮਿਲਿਆ ਹੈਗਾ। ਤੇ ਇਹਦੇ ਚ ਦੇਖੋ ਇੱਕ ਨਾ ਪਤਾ ਨਹੀਂ, ਮੇਰਾ ਇਹ ਅੱਡ ਓਪੀਨੀਅਨ ਹੈ ਇਸ ਮਾਮਲੇ 'ਚ ਕਿ ਸਾਰੀਆਂ ਚੀਜ਼ਾਂ ਨੂੰ ਅੱਡ ਰੱਖਣਾ ਚਾਹੀਦਾ। ਮਤਲਬ ਕੱਲ ਨੂੰ ਕੋਈ ਇਸ ਕਿਸਮ ਦਾ ਹੋਰ ਕੋਈ ਅਕੈਡਮਿਕ ਕੰਮ ਹੋ ਗਿਆ, ਠੀਕ ਹੈ। ਇੱਕ ਅਕੈਡਮਿਕ ਕੰਮ ਜਿਹੜਾ ਸੀਗਾ ਇਹ ਬਹੁਤ ਗ੍ਰੇਟ, ਬਹੁਤ ਮਹਾਨ ਇਹਨੂੰ ਮੰਨਿਆ ਜਾਂਦਾ ਹੈ। ਇਹਨੂੰ ਮਹਾਨ ਕੋਸ਼ ਦਾ ਦਰਜਾ ਵੀ ਮਿਲਿਆ ਹੋਇਆ ਹੈਗਾ, ਉਹ ਵੀ ਆਪਾਂ ਮੰਨਦੇ ਹੈਗੇ ਆ। ਲੇਕਿਨ ਇਹਦੇ ਵਿੱਚ ਕੁਝ ਤਰੁੱਟੀਆਂ ਸੀਗੀਆਂ ਜੇ ਉਹ ਬਾਅਦ ਚ ਨਿਕਲ ਕੇ ਆ ਰਹੀਆਂ ਨੇ ਪ੍ਰਿੰਟਡ ਕਾਪੀਆਂ ਦੇ ਵਿੱਚ। ਤਾਂ ਫਿਰ ਜੇ ਉਹਦਾ ਰਿਵਾਈਜ਼ ਐਡੀਸ਼ਨ ਆ ਰਿਹਾ ਹੈਗਾ ਤੇ ਫਿਰ ਯੂਨੀਵਰਸਿਟੀ ਫ੍ਰੀ ਵੀ ਨਹੀਂ ਵੰਡ ਸਕਦੀ, ਕਿਉਂਕਿ ਯੂਨੀਵਰਸਿਟੀ ਇਹ ਥੋੜੀ ਨਾ ਚਾਹੂਗੀ ਕਿ ਲੋਕਾਂ ਤੱਕ ਗਲਤ ਜਿਹੜੇ ਇਨਫੋਰਮੇਸ਼ਨ ਹੈਗੀ ਆ ਉਹ ਸਪਰੈਡ ਹੋਵੇ ਜਾਂ ਫਿਰ ਕਿਸੇ ਚੀਜ਼ ਦੀ ਗਲਤ ਇੰਟਰਪ੍ਰੀਟੇਸ਼ਨ ਜਾਵੇ। ਤਾਂ ਇਹ ਸੀਗਾ। ਹਾਲਾਂਕਿ ਜਿਹੜਾ ਯੂਨੀਵਰਸਿਟੀ ਦਾ ਡਿਸਪੋਜ਼ ਆਫ ਕਰਨ ਦਾ ਤਰੀਕਾ ਸੀਗਾ ਉਹ ਬਹੁਤ ਮਾੜਾ ਸੀਗਾ। ਉਹਨਾਂ ਨੂੰ ਕੋਈ ਹੋਰ ਤਰੀਕਾ ਅਖਤਿਆਰ ਕਰਨਾ ਚਾਹੀਦਾ ਸੀਗਾ।
ਉਹ ਜੀ। ਜਿਹੜਾ ਤਰੀਕੇ ਨੂੰ ਲੈ ਕੇ ਬਹੁਤ ਗੰਭੀਰ ਸਵਾਲ ਨੇ, ਤੇ ਉਸੇ ਕਰਕੇ ਹੀ ਜਿਹੜੇ ਸਟੂਡੈਂਟਸ ਦੇ ਮਨਾਂ 'ਚ ਰੋਸ ਦੇਖਣ ਨੂੰ ਆਪਾਂ ਨੂੰ ਮਿਲਿਆ। ਜੀ। ਉਧਰ ਜੇਕਰ ਅਮਰੀਕੀ ਟੈਰਿਫ ਦੀ ਹੀ ਇੱਕ ਵਾਰ ਮੁੜ ਤੋਂ ਆਪਾਂ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ ਕਾਫੀ ਸਾਰੇ ਸੈਕਟਰ ਪ੍ਰਭਾਵਿਤ ਹੋ ਰਹੇ ਨੇ। ਬਹੁਤ ਸਾਰੇ ਜਿਹੜੇ ਆਰਡਰ ਨੇ ਉਹ ਅਟਕ ਗਏ ਨੇ, ਰੁਕ ਗਏ ਨੇ ਇੱਕੋ ਜਗ੍ਹਾ ਜੀ। ਦੇਖੋ, ਗੁੜਗਾਉਂ ਦੀ ਅਤੇ ਪਾਣੀਪਤ ਦੀ ਜਿਹੜੀ ਗਾਰਮੈਂਟ ਇੰਡਸਟਰੀ ਹੈ, ਫਾਰਮਾ ਤੇ ਟੈਕਸਟਾਈਲ ਇੰਡਸਟਰੀ, ਉਹ ਪ੍ਰਭਾਵਿਤ ਹੈਗੀ ਆ। ਆਟੋਮੋਬਾਈਲ ਇੰਡਸਟਰੀ ਵੀ ਬਹੁਤ ਸਾਰੀ ਪ੍ਰਭਾਵਿਤ ਹੈਗੀ ਆ। ਹਿਸਾਰ ਦੇ ਵਿੱਚ ਵੀ ਕਈ ਸਾਰੇ ਡੀਲ ਅਟਕੀਆਂ ਹੋਈਆਂ ਨੇ। ਪਾਣੀਪਤ ਦੇ ਤਾਂ 30% ਜਿਹੜੇ ਆਰਡਰ ਹੈਗੇ ਆ, ਖਾਸ ਕਰ ਆਪਾਂ ਜੇ ਗੱਲ ਕਰ ਲਈਏ ਟੈਕਸਟਾਈਲ ਦੇ ਅਤੇ ਅੰਡਰਗਾਰਮੈਂਟਸ ਵਗੈਰਾ ਦੇ, ਕੁਸ਼ਨ ਕਵਰ, ਸੋਫੇ, ਪਰਦੇ, ਦਰੀਆਂ, ਇਸ ਕਿਸਮ ਦੇ ਕੰਮਾਂ ਦੇ ਉਹ ਅਟਕੇ ਹੋਏ ਨੇ। ਤੇ ਦੇਖੋ, ਹਰਿਆਣੇ 'ਚ ਠੀਕ ਠਾਕ ਨੁਕਸਾਨ ਹੋ ਰਿਹਾ ਹੈਗਾ। ਜੇ ਨਟ ਬੋਲਟ ਇੰਡਸਟਰੀ ਹੈ ਰੋਹਤਕ 'ਚ, ਉਹਦੇ 'ਚ 4000 ਕਰੋੜ ਦਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈਗਾ। ਸਾਇੰਟੀਫਿਕ ਇਕਵਿਪਮੈਂਟ ਐਕਸਪੋਰਟ ਪ੍ਰਭਾਵਿਤ ਹੈਗਾ। ਅੰਬਾਲੇ ਦੇ ਵਿੱਚ 500-600 ਕਰੋੜ ਦਾ ਕਾਰੋਬਾਰ ਹੈਗਾ, ਜਿਹਦੇ 'ਚ ਸਾਇੰਟੀਫਿਕ ਇਕਵਿਪਮੈਂਟਸ ਬਣਾਏ ਜਾਂਦੇ ਨੇ। ਤੇ ਇਹਨੂੰ ਲੈ ਕੇ ਖਾਸੀਆਂ ਚੀਜ਼ਾਂ ਹੈਗੀਆਂ। ਜਿਹੜੇ ਹਰਿਆਣੇ ਦੀ ਵਪਾਰਿਕ ਸੰਸਥਾਵਾਂ ਨੇ, ਉਹ ਵੀ ਲਗਾਤਾਰ ਲੈਟਰ ਲਿਖ ਰਹੀਆਂ ਨੇ। ਜਿਹੜੀ FIEO ਦਾ ਪ੍ਰਤੀਮੰਡਲ, ਉਹਦੇ ਜਿਹੜੇ ਮੈਂਬਰਾਂ ਨੇ, ਉਹਨਾਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਕਿਹਾ ਵੀ ਹੈਗਾ ਕਿ ਇਹ ਜਿਹੜਾ ਸਾਨੂੰ ਜਿਹੜੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ, ਇਹਦਾ ਕੋਈ ਹੱਲ ਕੱਢਿਆ ਜਾਵੇ। ਤੇ ਵਿੱਤ ਮੰਤਰੀ ਨੇ ਹਾਲਾਂਕਿ ਕਿਹਾ ਹੈ ਕਿ ਅਸੀਂ ਕੁਛ ਨਾ ਕੁਛ ਕਰਾਂਗੇ। ਇਹਦੇ 'ਚ ਸਭ ਤੋਂ ਜੇ ਆਪਾਂ ਗੱਲ ਕਰੀਏ, ਮਸ਼ੀਨਰੀ, ਇਲੈਕਟ੍ਰੋਨਿਕ, ਡਰੱਗ ਐਂਡ ਫਾਰਮਾ, ਰਤਨ ਐਂਡ ਜਵੈਲਰੀ, ਰੈਡੀਮੇਡ ਗਾਰਮੈਂਟ, ਕੈਮੀਕਲਸ, ਪੈਟਰੋਲੀਅਮ ਪ੍ਰੋਡਕਟਸ, ਇਹ ਜਿਹੜੇ ਨੇ ਇਹ ਮੁੱਖ ਤੌਰ ਤੇ ਪ੍ਰਭਾਵਿਤ ਹੋ ਰਹੇ ਹਨ। ਤੇ ਮਤਲਬ ਦੇਖਦੇ ਹਾਂ ਕਿ ਅੱਗੇ ਕੀ ਹੱਲ ਨਿਕਲਦਾ ਹੈਗਾ। ਹਰਿਆਣੇ ਦੀ ਇੰਡਸਟਰੀ ਤਾਂ ਇਸ ਕਰਕੇ ਪ੍ਰਭਾਵਿਤ ਤਾਂ ਹੋ ਹੀ ਰਹੀ ਹੈ। ਜੀ। ਜੇਕਰ ਅੱਗੇ ਚੱਲੀਏ ਤਾਂ ਉਧਰ ਚੰਡੀਗੜ੍ਹ ਦੇ ਵਿੱਚ ਸੁਖਨਾ ਲੇਕ ਵੀ ਓਵਰਫਲੋ ਹੋ ਗਈ, ਫਲੱਡ ਗੇਟ ਇਸ ਦੇ ਕਰਕੇ ਖੋਲਣੇ ਪਏ ਨੇ। ਹਾਂਜੀ, ਸੁਖਨਾ ਜਿਹੜੀ ਲੇਕ ਹੈ ਉਹ ਓਵਰਫਲੋ ਆਪਾਂ ਨੂੰ ਦੇਖਣ ਨੂੰ ਮਿਲੀ ਹੈ। ਜਿਹੜੇ ਚੰਡੀਗੜ੍ਹ ਹੈ ਉਹ ਵੀ ਜਿਹੜੇ ਸ਼ਿਵਾਲਿਕ ਦੇ ਛੋਟੇ ਪਹਾੜ ਨੇ, ਜਿਹਨੂੰ ਕੰਢੀ ਦੇ ਏਰੀਆ ਕਿਹਾ ਜਾਂਦਾ ਹੈਗਾ, ਉੱਥੇ ਹੀ ਵਸਿਆ ਹੋਇਆ ਹੈਗਾ। ਤੇ ਉਹ ਛੋਟੀਆਂ ਪਹਾੜੀਆਂ ਤੋਂ ਬਹੁਤ ਸਾਰੇ ਚੋਅ ਨੇ ਜਿਹੜੇ ਆਉਂਦੇ ਨੇ। ਪਟਿਆਲਾ ਕੀ ਰਾਓ, ਇੱਕ ਆਪਾਂ ਫੇਮਸ ਨਦੀ ਦਾ ਵੀ ਆਪਾਂ ਨੂੰ ਪਤਾ, ਜਿਹੜੀ ਨਿਆਗਰਾਮ ਚੰਡੀਗੜ੍ਹ ਦੇ ਹੁੰਦਿਆਂ ਹੋਇਆ ਆਉਂਦੀ ਹੈਗੀ ਆ। ਤੇ ਪਾਣੀ ਬਹੁਤ ਜ਼ਿਆਦਾ ਹੈਗਾ। ਮਤਲਬ ਚੰਡੀਗੜ੍ਹ ਦੇ ਜਿਹੜੇ ਰਿਹਾਇਸ਼ੀ ਇਲਾਕੇ ਨੇ, ਉਹਨਾਂ 'ਚ ਵੀ ਪਾਣੀ ਵੜਿਆ ਹੋਇਆ ਹੈਗਾ ਤੇ ਹਾਈ ਕੋਰਟ ਤੱਕ ਪਾਣੀ ਆਇਆ ਹੋਇਆ ਹੈਗਾ। ਸੁਖਨਾ ਲੇਕ ਓਵਰਫਲੋ ਕਰ ਰਹੀ ਸੀਗੀ, ਫਲੱਡ ਗੇਟ ਖੋਲਣੇ ਪਏ। ਉੱਥੇ ਆਲੇ ਦੁਆਲੇ ਪਿੰਡ ਨੇ, ਕਿਸ਼ਨਗੜ੍ਹ ਵਗੈਰਾ, ਜੀ। ਤਾਂ ਇਹ ਆਪਾਂ ਨੂੰ ਦੇਖਣ ਨੂੰ ਮਿਲਿਆ। ਤਕਰੀਬਨ ਚੰਡੀਗੜ੍ਹ ਦੇ ਅੰਦਰ ਅੰਦਰ ਜਿਹੜੇ 14 ਪਿੰਡ ਨੇ, ਉਹ ਸਾਰੇ ਪ੍ਰਭਾਵਿਤ ਹਨ। ਮਤਲਬ ਇਹਨੂੰ ਲੈ ਕੇ ਇਹ ਨਿਕਲ ਕੇ ਆ ਰਿਹਾ ਹੈਗਾ ਕਿ ਘੱਗਰ ਜਿਹੜਾ ਦਰਿਆ ਹੈਗਾ, ਉਹਦੇ ਕਰਕੇ ਇਹ ਦੇਖਣ ਨੂੰ ਮਿਲ ਰਿਹਾ ਹੈਗਾ। ਘੱਗਰ ਬੇਸਿਕਲੀ ਇੱਧਰੋਂ ਹੀ ਨਿਕਲਦਾ, ਪੰਚਕੂਲੇ ਚੰਡੀਗੜ੍ਹ ਦੇ ਵਿਚਕਾਲੋਂ ਹੀ, ਸੁਖਨਾ ਲੇਕ ਦੇ ਆਲੇ ਦੁਆਲੇ ਤੋਂ ਹੀ। ਫਿਰ ਉਹ ਅੱਗੇ ਜਾਂਦਾ ਹੈਗਾ, ਹਰਿਆਣਾ ਤੇ ਪੰਜਾਬ ਦੀ ਸਰਹੱਦ ਤੇ ਚੱਲਦਾ ਹੈਗਾ। ਅੰਬਾਲੇ, ਅੰਬਾਲਾ, ਇੱਧਰ ਪਟਿਆਲਾ, ਫਿਰ ਅੱਗੇ ਸੰਗਰੂਰ, ਫਤਿਆਬਾਦ, ਟੋਹਾਣਾ। ਮਤਲਬ ਇਹ ਘੱਗਰ ਦਰਿਆ ਦਾ ਹੈਗਾ, ਹਰਿਆਣਾ ਤੇ ਪੰਜਾਬ ਦੀ ਇੱਕ ਨੈਚੁਰਲ ਬਾਉਂਡਰੀ ਹੈਗੀ ਆ। ਉਹਦੇ 'ਚ ਇਸ ਟਾਈਮ ਆਪਾਂ ਨੂੰ ਫਲੱਡ ਦੇਖਣ ਨੂੰ ਮਿਲ ਰਿਹਾ ਹੈਗਾ। ਮੋਹਾਲੀ ਦੇ ਵਿੱਚ ਵੀ ਖਾਸਾ ਨੁਕਸਾਨ ਹੋਇਆ ਹੈਗਾ ਜੀ। ਮੋਹਾਲੀ ਦੇ ਵਿੱਚ ਜਿਹੜਾ 11 ਫੇਸ ਹੈਗਾ ਮੋਹਾਲੀ ਦਾ, ਉਹ ਸਾਰਾ ਡੁੱਬਿਆ ਹੋਇਆ ਹੈਗਾ। ਮੋਹਾਲੀ ਦੀ ਬਲਟਾਣਾ ਪੁਲਿਸ ਚੌਕੀ ਦੇ ਅੰਦਰ ਵੀ ਪਾਣੀ ਵੜ ਗਿਆ ਹੈਗਾ। ਤੇ ਜਿਹੜਾ ਘੱਗਰ ਦਰਿਆ ਹੈਗਾ, ਉਹਦੇ ਕਰਕੇ ਅੰਬਾਲੇ 'ਚ ਵੀ ਖਾਸਾ ਨੁਕਸਾਨ ਹੈ, ਡੇਰਾਬੱਸੀ 'ਚ ਖਾਸਾ ਨੁਕਸਾਨ ਹੈ, ਜ਼ੀਰਕਪੁਰ 'ਚ ਖਾਸਾ ਨੁਕਸਾਨ ਹੈ। ਤੇ ਮਤਲਬ ਠੀਕ ਠਾਕ ਨੁਕਸਾਨ ਆਪਾਂ ਨੂੰ ਚੰਡੀਗੜ੍ਹ ਦੇ ਆਲੇ ਦੁਆਲੇ ਜਿਹੜੇ ਸ਼ਹਿਰ ਨੇ ਛੋਟੇ ਛੋਟੇ, ਉਹਨਾਂ 'ਚ ਦੇਖਣ ਨੂੰ ਮਿਲ ਰਿਹਾ ਹੈਗਾ। ਜੀ। ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਹਰਿਆਣੇ ਦੇ ਵਿੱਚ ਵੀ ਹੜ੍ਹ ਵਰਗੇ ਹਾਲਾਤ ਬਣ ਗਏ ਨੇ, ਜਿਸ ਦੇ ਕਰਕੇ ਲਗਾਤਾਰ ਟ੍ਰੇਨਾਂ ਕੈਂਸਲ ਹੋ ਰਹੀਆਂ ਨੇ, ਪੁਲ ਟੁੱਟ ਗਏ ਨੇ। ਇੱਥੋਂ ਤੱਕ ਕਿ DC ਦੇ ਜਿਹੜੇ ਰਿਹਾਇਸ਼ਾਂ ਹੁੰਦੀਆਂ ਨੇ, ਉਹ ਵੀ ਜਲ ਨਾਲ ਭਰ ਗਈਆਂ ਨੇ, ਪਾਣੀ ਦੇ ਨਾਲ। ਹਾਂਜੀ, ਦੇਖੋ, ਹਰਿਆਣਾ ਦਾ ਪਾਣੀਪਤ ਹੋ ਗਿਆ, ਭਿਵਾਣੀ ਹੋ ਗਿਆ, ਚਰਖੀ ਦਾਦਰੀ, ਅੰਬਾਲਾ, ਕਰਨਾਲ, ਜੀਂਦ, ਨਾਰਨੌਲ, ਗੁੜਗਾਉਂ, ਇਹ ਸਾਰੇ ਹੀ ਜਿਹੜੇ ਇਲਾਕੇ ਨੇ, ਇਹ ਅੱਜ ਦੇ ਟਾਈਮ ਹੜ੍ਹਾਂ ਤੋਂ ਪ੍ਰਭਾਵਿਤ ਦਿਖ ਰਹੇ ਨੇ। ਹਾਲਾਂਕਿ ਉਹ ਜਿੰਨੇ ਵੱਡੇ ਲੈਵਲ ਤੇ ਹੜ੍ਹ ਆਪਾਂ ਨੂੰ ਪੰਜਾਬ 'ਚ ਦੇਖਣ ਨੂੰ ਮਿਲ ਰਹੇ ਨੇ, ਉਨੇ ਵੱਡੇ ਲੈਵਲ ਤੇ ਹਰਿਆਣੇ 'ਚ ਹੜ੍ਹ ਨਹੀਂ ਆਏ ਹੈਗੇ ਆ। ਲੇਕਿਨ ਜਿਵੇਂ ਹਰਿਆਣੇ 'ਚ ਜਿਹੜੇ ਇਹ ਬਰਸਾਤੀ ਦਰਿਆ ਨੇ,
ਇਹਨਾਂ ਦਾ ਜਿਵੇਂ ਟਾਂਗਰੀ ਦਰਿਆ ਹੈਗਾ, ਟਾਂਗਰੀ ਨਦੀ ਹੈ, ਉਹ ਅੱਗੇ ਜਾ ਕੇ ਘੱਗਰ 'ਚ ਹੀ ਮਿਲਦੀ ਹੈਗੀ ਆ। ਉਹਦੇ 'ਚ ਉਹ ਫਲੈਸ਼ ਫਲੱਡ ਦੇਖਣ ਨੂੰ ਮਿਲਿਆ, ਇੱਕੋ ਲਖਤੇ ਪਾਣੀ ਆ ਗਿਆ, 17-18 ਪਿੰਡ ਉਹਦੇ ਕਰਕੇ ਡੁੱਬੇ ਹੋਏ ਨੇ। ਮਾਰਕੰਡਾ ਜਿਹੜਾ ਦਰਿਆ ਹੈਗਾ ਛਾਪ, ਉਹ ਵੀ ਅੱਗੇ ਜਾ ਕੇ ਘੱਗਰ 'ਚ ਹੀ ਮਿਲਦਾ ਗਾ, ਉਹਦੇ 'ਚ ਵੀ ਫਲੈਸ਼ ਫਲੱਡ ਆਇਆ ਉੱਥੇ, ਉਸ ਕਰਕੇ ਵੀ ਬਹੁਤ ਸਾਰੇ ਪਿੰਡਾਂ ਦਾ ਨੁਕਸਾਨ ਹੋਇਆ ਗਾ। ਜਮਨਾ ਨਦੀ ਜਿਹੜੀ ਹੈਗੀ ਆ, ਉਹ ਯਮੁਨਾ ਨਗਰ ਤੋਂ ਸ਼ੁਰੂ ਹੁੰਦੀ ਹੈ, ਉੱਥੇ ਹਥਨੀਕੁੰਡ ਬਰਾਜ ਤੋਂ ਵੀ ਉੱਥੇ ਵੀ ਉੱਥੋਂ ਵੀ ਗੇਟ ਫਲੱਡ ਚੈਨਲ ਖੋਲ੍ਹਣੇ ਪਏ ਨੇ। ਇਸ ਕਰਕੇ ਕਰਨਾਲ ਦੇ ਵਿੱਚ, ਪਾਣੀਪਤ ਦੇ ਵਿੱਚ, ਸੋਨੀਪਤ ਦੇ ਵਿੱਚ ਕਈ ਸਾਰੇ ਪਿੰਡਾਂ ਦੇ ਅੰਦਰ ਜਿਹੜਾ ਪਾਣੀ ਹੈ ਉਹ ਭਰ ਗਿਆ ਹੈਗਾ। ਯਾਨੀ ਕਿ ਹਰਿਆਣਾ ਵੀ ਇਸ ਟਾਈਮ ਕਿਤੇ ਨਾ ਕਿਤੇ ਆਪਾਂ ਦੇਖ ਰਹੇ ਹਾਂ ਕਿ ਪਾਣੀ ਦੀ ਮਾਰ ਹੇਠ ਦਿਖ ਰਿਹਾ ਹੈਗਾ। ਜੀ, ਉਧਰ ਹਿਮਾਚਲ ਦੇ ਵਿੱਚ ਚੰਬਾ ਦੇ ਵਿੱਚ ਵੀ ਲੈਂਡਸਲਾਈਡ ਹੋਈ ਹੈ, 11 ਮੌਤਾਂ ਹੋ ਗਈਆਂ ਨੇ। ਉੱਤਰਾਖੰਡ ਦੇ ਵਿੱਚ ਵੀ ਬੱਦਲ ਫਟੇ ਨੇ, ਬਹੁਤ ਜ਼ਿਆਦਾ ਕਹਿਰ ਬਰਸਾ ਰਿਹਾ ਇਸ ਸਮੇਂ ਕੁਦਰਤ ਆਪਣਾ। ਬਿਲਕੁਲ, ਹਿਮਾਚਲ ਦੇ ਵਿੱਚ ਅੱਜ ਚੰਬਾ ਦੇ ਵਿੱਚ ਲੈਂਡਸਲਾਈਡ ਹੋਈ ਹੈ, 11 ਮੌਤਾਂ ਹੋ ਚੁੱਕੀਆਂ ਨੇ। ਹਾਲਾਂਕਿ ਹਜੇ ਜਿਹੜਾ ਆਫੀਸ਼ੀਅਲ ਡੇਟਾ ਉਹ ਆਉਣਾ ਬਾਕੀ ਹੈ। ਸਿਰਫ ਇਹ ਬਹੁਤ ਘੱਟ ਨੰਬਰ ਹੈ। ਬੱਦਲ ਫਟਣ ਕਰਕੇ ਉੱਤਰਾਖੰਡ 'ਚ ਦੁਬਾਰੇ ਬੱਦਲ ਫਟਿਆਗਾ ਤੇ 5 ਮੌਤਾਂ ਦੱਸੀਆਂ ਜਾ ਰਹੀਆਂ ਨੇ। 3 ਮੌਤਾਂ ਪੰਜਾਬ 'ਚ ਵੀ ਅੱਜ ਹੋਈਆਂ ਨੇ। ਉੱਤਰ ਪ੍ਰਦੇਸ਼ 'ਚ 1 ਮੌਤ ਹੋਈ ਹੈ। ਤੇ ਬੇਸਿਕਲੀ ਦੇਖੋ, ਉੱਤਰਾਖੰਡ ਦੀ ਸਥਿਤੀ ਵੀ ਬਹੁਤ ਮਾੜੀ ਹੈ। ਉੱਤਰਾਖੰਡ ਦੇ ਵਿੱਚ ਪਹਿਲਾਂ ਵੀ ਆਪਾਂ ਥਰਾਲੀ ਅਤੇ ਧਰਾਲੀ 2 ਪਿੰਡਾਂ ਦਾ ਜ਼ਿਕਰ ਕੀਤਾ ਸੀਗਾ। ਉਹ ਸਾਰੇ ਦੇ ਸਾਰੇ ਪਿੰਡ ਹੀ ਖਤਮ ਹੋ ਗਏ ਬੱਦਲ ਫਟਣ ਕਰਕੇ। ਤੇ ਹੁਣ ਆਪਾਂ ਦੇਖ ਰਹੇ ਹਾਂ ਚਮੋਲੀ ਡਿਸਟ੍ਰਿਕਟ ਹੋ ਗਿਆ, ਰੁਦਰਪੁਰ ਹੋ ਗਿਆ, ਬਦਰੀਨਾਥ ਹਾਈਵੇ ਹੋ ਗਿਆ, ਅਲਕਨੰਦਾ ਹੋ ਗਿਆ, ਚੰਬਾ ਭਰਮੋ ਹਿਮਾਚਲ ਦਾ ਚੰਬੇ ਵਾਲਾ ਇਲਾਕਾ ਹੋ ਗਿਆ, ਉੱਥੇ ਸਾਰੇ ਵੀ ਇਹੀ ਹਾਲ ਹੈਗੇ ਆ। ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇੰਡੀਅਨ ਆਰਮੀ ਨੇ ਕਈ ਸਾਰੇ ਰੈਸਕਿਊ ਕਰਨ ਦੀ ਆਪਾਂ ਵੀਡੀਓਜ਼ ਦੇਖ ਰਹੇ ਹੈਗੇ ਆ। ਇੱਕ ਟਾਪੂ ਤੇ 27 ਲੋਕ ਫਸੇ ਹੋਏ ਸੀਗੇ, ਉਹਨਾਂ ਨੂੰ ਵੀ ਰੈਸਕਿਊ ਕੀਤਾ ਹੈ। ਜਿਹੜਾ ਇੰਡੀਅਨ ਆਰਮੀ ਦਾ ਹੈਲੀਕਾਪਟਰ ਹੈ ਚੀਤਾ, ਉਹ ਲੱਗਿਆ ਹੋਇਆ ਹੈਗਾ। ਗੁਰਦਾਸਪੁਰ 'ਚ ਤਾਂ ਖਾਸਾ ਨੁਕਸਾਨ ਆਪਾਂ ਲਗਾਤਾਰ ਦੇਖ ਹੀ ਰਹੇ ਹਾਂ। ਮਤਲਬ ਕਿਤੇ ਕਿਤੇ ਥਾਂ ਆਪਾਂ ਨੂੰ ਦਿਖ ਰਹੀ ਹੈ, ਸਾਰੇ ਕਿਤੇ ਪਾਣੀ, ਜਿਵੇਂ ਸਮੁੰਦਰ 'ਚ ਪਾਣੀ ਹੁੰਦਾ ਹੈਗਾ ਤੇ ਟਾਪੂ ਬਣ ਗਏ। ਜਿਹੜੀਆਂ ਸਭ ਤੋਂ ਉੱਚੀਆਂ ਥਾਵਾਂ ਸੀ ਉਹ ਤਾਂ ਟਾਪੂ ਵਰਗੀਆਂ ਬਣ ਗਈਆਂ। ਜਿਹੜੇ 27 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈਗਾ, ਉਹ ਤਾਂ ਬਹੁਤ, ਮਤਲਬ ਮੈਂ ਦੇਖ ਰਿਹਾ ਸੀਗਾ ਕਿ ਸਿਰਫ ਔਰ ਸਿਰਫ ਤਕਰੀਬਨ 10-20 ਫੁੱਟ ਦੀ ਥਾਂ ਬਚ ਗਈ ਸੀਗੀ, ਬਾਕੀ ਆਲੇ ਦੁਆਲੇ ਕਈ ਕਿਲੋਮੀਟਰ ਤੱਕ ਪਾਣੀ ਨਜ਼ਰ ਆ ਰਿਹਾ ਸੀਗਾ। ਤੇ ਖੈਰ ਉਹਨਾਂ ਬੰਦਿਆਂ ਨੂੰ ਰੈਸਕਿਊ ਕਰ ਲਿਆ ਗਿਆ ਹੈਗਾ। ਤੇ ਪੰਜਾਬ ਦੇ ਵਿੱਚ 37 ਸਾਲਾਂ ਤੋਂ ਬਾਅਦ ਇਸ ਕਿਸਮ ਦੀ ਹੜ੍ਹ ਕਰਕੇ ਇੰਨੀ ਤਬਾਹੀ ਦੇਖਣ ਨੂੰ ਮਿਲ ਰਹੀ ਹੈਗੀ ਆ। ਤਕਰੀਬਨ 2.5 ਲੱਖ ਏਕੜ ਫਸਲ ਡੁੱਬ ਚੁੱਕੀ ਹੈਗੀ। ਹਾਲਾਂਕਿ ਇਹ ਨੰਬਰ ਮੈਨੂੰ ਲੱਗਦਾ ਹੈਗਾ ਕਿ 3 ਲੱਖ ਏਕੜ ਤੱਕ ਵੀ ਪਹੁੰਚੂਗਾ, ਵਧੂਗਾ। ਤੇ ਬਹੁਤ ਟੀਮਾਂ ਇੱਥੇ ਲੱਗੀਆਂ ਹੋਈਆਂ ਨੇ, SDRF ਦੀਆਂ, NDRF ਦੀਆਂ, ਆਰਮੀ ਵੀ ਲੱਗੀ ਹੋਈ ਹੈ, ਸੈਲਫ ਹੈਲਪ ਗਰੁੱਪ ਵੀ ਲੱਗੇ ਹੋਏ ਨੇ, NGO ਵਾਲੇ ਵੀ ਲੱਗੇ ਹੋਏ ਨੇ, ਆਮ ਲੋਕ, ਸਾਰਾ ਕੁਛ ਹੀ। ਹਜੇ ਵੀ ਰਣਜੀਤ ਸਾਗਰ ਡੈਮ ਤੋਂ ਅਤੇ ਪੌਂਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈਗਾ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਇਹਨਾਂ ਦੇ ਜਿਹੜੇ ਪਿੰਡ ਨੇ, ਜਿਹੜੇ ਕਿ ਰਾਵੀ, ਸਤਲੁਜ, ਇਹਨਾਂ ਦਰਿਆਵਾਂ ਦੇ ਆਲੇ ਦੁਆਲੇ ਪੈਂਦੇ ਨੇ, ਉਹ ਸਾਰੇ ਵਿਚਾਰੇ ਆਪਣੇ ਘਰਾਂ 'ਚ ਕੈਦ ਨੇ। ਕਈ ਸਾਰੇ ਪਿੰਡਾਂ ਦੇ ਜਿਹੜੇ ਰਸਤੇ ਹੈਗੇ ਉਹ ਵੀ ਕੱਟ ਚੁੱਕੇ ਨੇ। ਕਈ ਪਿੰਡਾਂ 'ਚ ਤਾਂ 10-10 ਫੁੱਟ ਪਾਣੀ ਆ ਚੁੱਕਿਆ ਹੈਗਾ। ਮਤਲਬ ਜਿਹੜਾ ਫਸਟ ਫਲੋਰ ਹੁੰਦਾ ਹੈਗਾ ਘਰ ਦਾ, ਉੱਥੋਂ ਤੱਕ ਪਾਣੀ ਪਹੁੰਚ ਗਿਆ ਹੈਗਾ। 1988 'ਚ ਇਸ ਕਿਸਮ ਦੀ ਬਾੜ ਜਿਹੜੇ ਹੜ੍ਹ ਸੀਗੇ ਪੰਜਾਬ 'ਚ ਦੇਖਣ ਨੂੰ ਮਿਲੇ ਸੀਗੇ। 2023 'ਚ ਵੀ ਹੜ੍ਹ ਆਇਆ ਸੀਗਾ। ਉਸ ਟਾਈਮ ਤਕਰੀਬਨ 2.5 ਲੱਖ ਏਕੜ ਜਿਹੜੀ ਫਸਲ ਸੀਗੀ ਪੰਜਾਬ ਦੀ, ਉਹ ਬਰਬਾਦ ਹੋਈ ਸੀ। ਲੇਕਿਨ ਇਸ ਵਾਰ ਕਿਹਾ ਜਾ ਰਿਹਾ ਹੈਗਾ ਕਿ ਇਹ ਜਿਹੜਾ ਹੜ੍ਹ ਆਇਆ ਹੈਗਾ, ਇਹ ਕਿਤੇ ਨਾ ਕਿਤੇ ਉਸ ਪੁਰਾਣੇ ਮੁਕਾਬਲੇ 2023 ਤੋਂ ਮੁਕਾਬਲੇ ਵੱਧ ਹੈਗਾ। ਤੇ ਇਹਦੇ 'ਚ ਦੇਖੋ, ਜਿਹੜੇ ਲੋਕ ਹੈਗੇ ਆ ਉਹ ਬੰਦ ਰਹੇ ਨੇ, ਤੱਟ ਜਿਹੜੇ ਬਣਾ ਰਹੇ ਨੇ। ਅੰਮ੍ਰਿਤਸਰ ਸਭ ਤੋਂ ਵੱਧ ਪ੍ਰਭਾਵਿਤ ਦਿਖ ਰਿਹਾ ਹੈਗਾ ਆਪਾਂ ਨੂੰ, ਗੁਰਦਾਸਪੁਰ ਸਭ ਤੋਂ ਵੱਧ ਪ੍ਰਭਾਵਿਤ ਦਿਖ ਰਿਹਾ ਹੈਗਾ, ਤੇ ਕਪੂਰਥਲਾ, ਸੁਲਤਾਨਪੁਰ ਲੋਧੀ, ਇਹ ਇਸ ਕਿਸਮ ਦੇ ਥਾਵਾਂ ਨੇ ਜਿੱਥੇ ਸਭ ਤੋਂ ਵੱਧ ਪਾਣੀ। ਈਵਨ ਜਿਹੜਾ ਹੁਸੈਨੀ ਵਾਲਾ ਬਾਰਡਰ ਹੈ, ਜਿੱਥੇ ਰਿਟਰੀਟ ਸੈਰੇਮਨੀ ਹੁੰਦੀ ਹੈ, ਉਹ ਜਿਹੜਾ ਹਿੱਸਾ ਹੈਗਾ ਉਹ ਵੀ ਡੁੱਬ ਗਿਆ ਹੈਗਾ। ਯਾਨੀ ਕਿ ਜਿਹੜੇ ਹਾਈਵੇਜ਼ ਹੈਗੇ ਆ, ਰੋਡ ਹੈਗੇ, ਉਹਨਾਂ ਦੇ ਉੱਪਰ ਵੀ ਪਾਣੀ ਫਲੋ ਕਰ ਰਿਹਾ ਹੈਗਾ। ਤੁਹਾਨੂੰ ਕਿੱਥੋਂ ਰਾਹ ਹੈਗਾ, ਕਿਹੜੀ ਚੀਜ਼, ਉਹ ਕੁਝ ਸਮਝ ਨਹੀਂ ਆ ਰਿਹਾ। ਕਿਹੜੇ ਖੇਤ ਨੇ, ਕਿਹੜੇ ਰਾਹ ਨੇ, ਕਿੱਥੇ ਕੀ ਹੈ, ਕੁਝ ਸਮਝ ਨਹੀਂ ਆ ਰਿਹਾ। ਸਿਰਫ ਪਾਣੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਬਹੁਤ ਬੁਰਾ ਹਾਲ ਹੈ। ਤੇ ਆਰਮੀ ਦੇ ਨਾਲ ਹੁਣ BSF ਵੀ ਐਕਟਿਵ ਦਿਖ ਰਹੀ ਹੈ ਆਪਾਂ ਨੂੰ, ਉਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਚੀਜ਼ਾਂ ਠੀਕ ਕੀਤੀਆਂ ਜਾਣ।
ਤੇ ਅੱਜ ਜਿਹੜੇ ਸੁਖਬੀਰ ਬਾਦਲ ਸੀਗੇ ਉਹ ਵੀ ਉਤਰੇ, ਸੁਨੀਲ ਜਾਖੜ ਵੀ ਉਤਰੇ, ਮਤਲਬ ਜਿਹੜੇ ਲੀਡਰ ਹੈਗੇ ਆ ਉਹ ਵੀ ਹੁਣ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਉਹ ਵੀ ਉਤਰ ਰਹੇ ਨੇ। ਤਕਰੀਬਨ 38 ਟ੍ਰੇਨਾਂ ਜਿਹੜੀਆਂ ਹੈਗੀਆਂ, ਟ੍ਰੇਨਸ ਜਿਹੜੀਆਂ ਹੈਗੀਆਂ ਉਹ ਸਸਪੈਂਡ ਕਰ ਦਿੱਤੀਆਂ ਗਈਆਂ ਹੈਗੀਆਂ। ਈਵਨ ਜਿਹੜੀ ਵੰਦੇ ਭਾਰਤ ਹੈਗੀ ਆ ਉਹ ਟ੍ਰੇਨ ਵੀ ਸਸਪੈਂਡ ਕਰ ਦਿੱਤੀ ਗਈ ਹੈਗੀ ਆ। ਤੇ ਕਾਫੀ ਮਤਲਬ ਮੁਸ਼ਕਲ ਹਾਲਾਤ ਨੇ ਪੰਜਾਬ ਦੇ ਵਿੱਚ, ਹੜ੍ਹਾਂ ਕਰਕੇ ਖਾਸਾ ਨੁਕਸਾਨ ਹੋ ਰਿਹਾ ਹੈਗਾ। ਬਾਕੀ ਤੁਸੀਂ ਵੀ ਗਰਾਊਂਡ ਤੇ ਜਾ ਕੇ ਆਏ ਹੋ, ਦੱਸਿਓ ਕੀ ਤੁਸੀਂ ਦੇਖਿਆ। ਜੀ, ਹਾਲਾਤ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ, ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਇਹੀ ਹੈ ਇਸ ਸਮੇਂ ਦੀ ਸਥਿਤੀ ਤਾਂ ਕਿ ਸਰਕਾਰ ਬਿਲਕੁਲ ਆਪਣੇ ਰੋਲ ਤੋਂ ਪਾਸੇ ਭੱਜੀ ਹੋਈ ਨਜ਼ਰ ਆ ਰਹੀ ਹੈ। ਜੇ ਕੋਈ ਸਵਾਲ ਵੀ ਕਰਦਾ ਹੈ ਤਾਂ ਉਹਨੂੰ ਖਾਸ ਤੌਰ ਤੇ ਕਹਿ ਦਿੰਦੇ ਨੇ। ਅੱਜ ਤੁਸੀਂ ਦੇਖ ਰਹੇ ਹੋਵੋਗੇ ਕਲਿੱਪ ਇੱਕ ਵਾਇਰਲ ਹੋ ਰਹੀ ਹੈ, ਜਦੋਂ ਕੋਈ ਪੱਤਰਕਾਰ ਪੁੱਛਦਾ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਇੱਕ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਕਹਿ ਰਹੇ ਹੋ ਕਿ ਮੁਰਗੀ ਦਾ, ਬੱਕਰੀ ਦਾ ਮੁਆਵਜ਼ਾ ਦੇਣਾ ਹੈ, ਤਾਂ ਕਹਿੰਦੇ ਨੇ ਤੁਸੀਂ ਪੀਟੀਸੀ ਵਾਲੇ ਹੋ। ਪੀਟੀਸੀ ਚੈਨਲ ਭਾਵ ਕਿ ਤੁਸੀਂ ਸੁਖਬੀਰ ਬਾਦਲ ਹੋਣਾ ਦੇ ਚੈਨਲ ਦੇ ਨਾਲ ਸੰਬੰਧ ਰੱਖਦੇ ਹੋ, ਇਸ ਕਰਕੇ ਪੁੱਛ ਰਹੇ ਹੋ। ਹੁਣ ਤੁਹਾਨੂੰ ਸਵਾਲ ਵੀ ਨਾ ਕੀਤੇ ਜਾਣ, ਤੁਸੀਂ ਇਹ ਚਾਹੁੰਦੇ ਹੋ। BBMB ਜਿਹੜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ, ਉਹ ਮੈਨੇਜਮੈਂਟ ਬੋਰਡ ਹੋਣ ਦੇ ਨਾਲੋਂ ਜ਼ਿਆਦਾ ਮੈਨੂੰ ਲੱਗਦਾ ਮਿਸਮੈਨੇਜਮੈਂਟ ਬੋਰਡ ਬਣ ਕੇ ਰਹਿ ਗਈ ਹੈ। ਕੋਈ ਮੈਨੇਜਮੈਂਟ ਨਹੀਂ ਹੈ। ਕਿਵੇਂ ਪਾਣੀ ਛੱਡਣਾ ਹੈ, ਕਿਵੇਂ ਉਸਨੂੰ ਮੈਨੇਜ ਕਰਨਾ ਹੈ, ਕਿਵੇਂ ਲੋਕਾਂ ਨੂੰ ਸੌਖੇ ਕਰਨਾ ਹੈ, ਨਾ ਕਿ ਲੋਕਾਂ ਨੂੰ ਜਾਨ ਦਾ ਖੌਫ ਪੈਦਾ ਕਰਨਾ ਹੈ। ਇਸ ਸਮੇਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਜਿੱਥੇ ਡੁੱਬ ਰਹੇ ਨੇ, ਉੱਥੇ ਹੀ ਆਰਥਿਕ ਤੌਰ ਤੇ ਵੀ ਬਹੁਤ ਜ਼ਿਆਦਾ ਪਿੱਛੇ ਧੱਕੇ ਜਾਣਗੇ। ਇਸ ਦੇ ਨਾਲ ਧੱਕੇ ਗਏ ਨੇ ਆਲਰੇਡੀ। ਜਿਹੜੀ ਜਗ੍ਹਾ ਤੋਂ ਪਾਣੀ ਫਿਰ ਗਿਆ ਉਹ ਹੁਣ ਦੁਬਾਰਾ ਫਸਲ ਉਹਨਾਂ ਦੀ ਖੜਨੀ ਥੋੜੀ ਹੈ, ਉਹ ਨੁਕਸਾਨ ਹੋ ਗਿਆ ਹੈ ਉਹਨਾਂ ਦਾ ਆਉਣ ਵਾਲੇ ਪੂਰੇ 1 ਸਾਲ ਦਾ। ਜਿਸ ਵਿਅਕਤੀ ਨੇ ਪੂਰੇ ਇਸ ਫਸਲ ਦੇ ਨਾਲ ਕੀ ਕਰਨਾ ਹੈ, ਉਸ ਦੀ ਵਿਉਂਤ ਘੜੀ ਹੋਊਗੀ। ਹੁਣ ਉਹ ਕਿੱਥੇ ਜਾਊਗਾ, ਕਿਵੇਂ ਕਰੂਗਾ। ਤੇ ਇਹ ਕਹਿ ਦਿੰਦੇ ਨੇ ਕਿ ਤੁਸੀਂ ਜੀ ਦਰਿਆਵਾਂ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ। ਬਹੁਤ ਸਾਰੇ ਲੋਕ ਇਹ ਵੀ ਚੀਜ਼ਾਂ ਕਹਿੰਦੇ ਨੇ ਕਿ ਬਹੁਤ ਸਾਰੇ ਕਿਸਾਨਾਂ ਨੇ ਦਰਿਆਵਾਂ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ, ਉਹਨਾਂ ਦੀ ਮਾਲਕੀ ਦੇ ਹੇਠ ਇਹ ਜ਼ਮੀਨ ਨਹੀਂ ਹੈ, ਇਸ ਕਰਕੇ ਉਹਨਾਂ ਨੂੰ ਮੁਆਵਜ਼ੇ ਵੀ ਨਹੀਂ ਮਿਲਦੇ। ਫਿਰ ਤਾਂ ਹੀ ਕਰਕੇ ਕਹਿੰਦੇ ਨੇ ਨਾ ਕਿ ਸਾਡੇ ਤੱਕ ਮੁਆਵਜ਼ਾ ਨਹੀਂ ਪਹੁੰਚਿਆ। ਇਹ ਸਭ ਤੋਂ ਸੌਖਾ ਤਰੀਕਾ ਹੈ ਉਹਨਾਂ ਨੂੰ ਸਾਬਤ ਕਰਨ ਦਾ ਕਿ ਭਾਈ ਤੁਸੀਂ ਤਾਂ ਦਰਿਆ ਦੀ ਜ਼ਮੀਨ ਮੱਲ ਕੇ ਬੈਠੇ ਹੋ, ਤੁਹਾਡੀ ਆਪਣੀ ਨਹੀਂ ਹੈ। ਸੋ ਇਹ ਕੁੱਲ ਮਿਲਾ ਕੇ ਸਥਿਤੀ ਹੈ। ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ।